ਕਈ ਖਬਰ ਦੇ ਵੱਲ ਵਧ ਗਏ ਸ਼ਰਮਾ ਜੀ ਤੇ ਗੱਲ ਕਰੀਏ ਪੰਜਾਬ ਦੇ ਕਿਸੇ ਵੱਡੇ ਲੀਡਰ ਦੀ ਗ੍ਰਿਫਤਾਰੀ ਹੋਣ ਜਾ ਰਹੀ ਹੈ। ਲੋਕਾਂ ਦੇ ਤੌਖਲੇ ਤਾਂ ਉਧਰ ਨੂੰ ਹੈ ਜਿਨ੍ਹਾਂ ਦਾ ਕਦੇ ਧਾਰਮਿਕ ਸਿਆਸਤ ਤੇ ਜਿਹੜੀ ਆਮ ਸਿਆਸਤ ਹੈ, ਰਾਜਨੀਤੀ ਉਹਦੇ ਤੇ ਕਬਜ਼ਾ ਰਿਹਾ ਬਹੁਤ ਚਿਰ। ਸ਼ਖਸ ਕੋਈ ਹੋਰ ਹੈ ਜਾਂ ਮਸਲਾ ਵਿੱਚੋਂ ਕੋਈ ਗੱਲ ਹੋਰ ਹੈ? ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਵੱਡੇ ਲੀਡਰਾਂ ਨੂੰ ਤਾਂ ਸਾਰਿਆਂ ਨੂੰ ਫਿਕਰਮੰਦੀ ਪਈ ਹੈ ਜੀ। ਕਿਉਂਕਿ ਜਿਵੇਂ ਵਿਜੀਲੈਂਸ ਨੇ ਲੁਧਿਆਣਾ ਇੰਪਰੂਵਮੈਂਟ ਟਰਸਟ ਦੀਆਂ ਫਾਈਲਾਂ ਖੋਲੀਆਂ, ਜਿਵੇਂ ਵਿਜੀਲੈਂਸ ਨੇ ਭਰਤਿੰਦਰ ਚਾਹਲ ਤੋਂ ਪੁੱਛਗਿੱਛ ਸ਼ੁਰੂ ਕੀਤੀ, ਉਹਨੂੰ ਤਲਬ ਕੀਤਾ ਜਾਂ ਉਹਦੇ ਸਾਰੇ ਬਈ ਖਾਤੇ ਫਰੋਲ ਨੇ, ਉਹਦੇ ਘਰੇ ਪਹਿਲਾਂ ਰੇਡ ਹੋ ਚੁੱਕੀ ਆ। ਸੋ ਇਸ ਲਈ ਫਿਕਰ ਤਾਂ ਕੈਪਟਨ ਅਮਰਿੰਦਰ ਤੇ ਉਹਦੇ ਲਾਣੇ ਨੂੰ ਵੀ ਆ ਕਿ ਲੈ ਵੀ ਕਿਤੇ ਸਾਡੇ ਚੋਂ ਨਾ ਕਿਸੇ ਦੀ ਗ੍ਰਿਫਤਾਰੀ ਹੋ ਜਾਵੇ। ਜੀ ਜੀ। ਜਿਵੇਂ ਹੁਣ ਕੋਰਟ ਨੇ ਤਲਬ ਕਰ ਲਿਆ ਬਾਦਲ ਪਿਓ ਪੁੱਤ ਸਣੇ ਸਮੇਤ ਸੈਣੀ ਉਹਨਾਂ ਨੂੰ ਸਾਰਿਆਂ ਨੂੰ, ਉੱਥੇ ਇਹ ਲਗਭਗ ਤੈਅ ਲੱਗ ਰਿਹਾ ਕਿ ਸਰਕਾਰ ਦੀ ਵੀ ਮਨਸ਼ਾ ਇਹੀ ਹੈ ਤੇ ਉਹ ਜਿਵੇਂ ਚਲਾਨ ਦੇ ਵਿੱਚ ਨਾ ਬੋਲਦਾ ਉਵੇਂ ਵਿਜੀਲੈਂਸ ਵੀ ਸਖਤ ਹੈ ਤੇ ਸਿੱਟ ਵੀ ਸਖਤ ਹੈ ਕਿ ਸਾਰੀਆਂ ਕਾਰਵਾਈਆਂ ਦੇ ਤਹਿਤ ਕਿ ਲੈ ਭਾਈ ਬਾਦਲ ਟੱਬਰ ਤਾਂ ਗਿਆ ਅੰਦਰ। ਜੀ ਬਿਲਕੁਲ। ਤੇ ਬਾਦਲ ਟੱਬਰ ਦੇ ਵਕੀਲਾਂ ਨੂੰ ਵੀ ਲੱਗਦਾ ਕਿ ਗ੍ਰਿਫਤਾਰੀ ਹੋ ਜਾਣੀ ਹੈ, ਇਸ ਲਈ ਉਹ ਅਗਾਊਂ ਜ਼ਮਾਨਤ ਲਈ ਭੱਜੇ ਨੇ। ਬਿਲਕੁਲ ਭੱਜੇ। ਸੋ ਇਸ ਲਈ ਜੇ ਕੈਪਟਨ ਨੂੰ ਫਿਕਰ ਹੈ ਤਾਂ ਬਾਦਲ ਟੱਬਰ ਨੂੰ ਵੀ ਫਿਕਰ ਹੈ ਕਿ ਸਾਡੀ ਵੀ ਗ੍ਰਿਫਤਾਰੀ ਹੋ ਸਕਦੀ ਹੈ। ਪਰ ਗ੍ਰਿਫਤਾਰੀ ਦਾ ਡਰ ਇੱਥੇ ਤੱਕ ਹੀ ਨਹੀਂ ਖੜਾ ਪ੍ਰਵੀਨ ਜੀ। ਅੱਛਾ। ਉਹ ਡਰ ਰਾਜਾ ਵੜਿੰਗ ਨੂੰ ਵੀ ਹੈਗਾ, ਉਹ ਤ੍ਰਿੰਦਰ ਬਾਜਵਾ ਨੂੰ ਵੀ ਹੈਗਾ, ਉਹ ਅਕਾਲੀਆਂ ਨੂੰ ਵੀ ਕਈਆਂ ਨੂੰ ਹੈਗਾ, ਕਈ ਕਾਂਗਰਸੀਆਂ ਨੂੰ ਵੀ ਹੈਗਾ। ਪਰ ਡਰ ਤਾਂ ਵੀ ਨਹੀਂ ਮੁੱਕਿਆ ਪ੍ਰਵੀਨ ਜੀ। ਪਤਾ ਲੱਗ ਰਿਹਾ ਕਿ ਇਹਨਾਂ ਸਾਰਿਆਂ ਨਾਲੋਂ ਵੱਧ ਡਰ ਹੁਣ ਆਮ ਆਦਮੀ ਪਾਰਟੀ ਦੇ 2 ਜਾਂ 3 ਵੱਡੇ ਲੀਡਰਾਂ ਨੂੰ ਹੈ। ਠੀਕ ਹੈ। ਕਿ ਸਾਡੀ ਗ੍ਰਿਫਤਾਰੀ ਕਿਤੇ ਬਾਦਲਾਂ ਕੈਪਟਨਾਂ ਤੋਂ ਵੀ ਪਹਿਲਾਂ ਨਾ ਹੋ ਜਾਵੇ। ਅੱਛਾ। ਦਿੱਲੀ ਦੀ ਤਰਜ਼ ਉੱਤੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ 2 ਵੱਡੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਜੀ। ਆਪਾਂ ਪਿਛਲੇ ਕਿੰਨੇ ਦਿਨਾਂ ਤੋਂ ਇਸ ਗੱਲ ਦੀ ਚਰਚਾ ਕਰ ਰਹੇ ਹਾਂ, ਔਰ ਕੱਲ ਦੀ ਦਿੱਲੀ ਦੇ ਖੇਤਰ ਚੋਂ ਪੁਣ ਛਣ ਕੇ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਕਿ ਦਿੱਲੀ ਦੀਆਂ ਏਜੰਸੀਆਂ ਨੇ, ਈਡੀ ਔਰ ਸੀਬੀਆਈ ਨੇ ਦਿੱਲੀ ਦੇ ਸ਼ਰਾਬ ਨੀਤੀ ਦੇ ਹਵਾਲੇ ਨਾਲ, ਮਨੀਸ਼ ਸਿਸੋਦੀਆ ਦੇ ਹਵਾਲੇ ਨਾਲ, ਉਹਨਾਂ ਤੱਥਾਂ ਦੇ ਹਵਾਲੇ ਨਾਲ, ਉਹਨਾਂ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਹਵਾਲੇ ਨਾਲ, ਕੁਝ ਕਾਰੋਬਾਰੀਆਂ ਦੇ ਹਵਾਲੇ ਨਾਲ ਇਹ ਦਸਤਾਵੇਜ਼ ਤਿਆਰ ਕਰ ਲਏ ਨੇ ਕਿ ਚਲੋ ਪੰਜਾਬ। ਜੀ। ਸਾਰਿਆਂ ਨੂੰ ਯਾਦ ਹੋਣਾ ਕਿ ਪੰਜਾਬ ਦੇ ਵਿੱਚੋਂ ਨਰੇਸ਼ ਦੂਬੇ ਤੋਂ ਪਹਿਲਾਂ ਪੁੱਛਗਿੱਛ ਹੋ ਚੁੱਕੀ ਹੈ ਇਸੇ ਸ਼ਰਾਬ ਮਾਮਲੇ 'ਚ, ਇਸੇ ਵਿਭਾਗ ਨਾਲ ਸੰਬੰਧਿਤ ਅਧਿਕਾਰੀ ਸੀ। ਇਸੇ ਤਰ੍ਹਾਂ ਮਤਲਬ ਕਿ ਵਰੁਣ ਰੰਜਨ ਤੋਂ ਉਹਨਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਸੋ 2 ਵੱਡੇ ਅਧਿਕਾਰੀ ਪੰਜਾਬ ਦੇ ਤੋਂ ਪਹਿਲਾਂ ਪੁੱਛਗਿੱਛ ਹੋ ਚੁੱਕੀ ਹੈ ਔਰ ਵੱਡੀ ਲਿਸਟ ਕਹਿੰਦੇ ਈਡੀ ਔਰ ਸੀਬੀਆਈ ਨੇ ਮਿਲ ਕੇ ਤਿਆਰ ਕੀਤੀ ਹੈ। ਇਕੱਠਿਆਂ ਐਕਸ਼ਨ ਹੋ ਸਕਦਾ ਔਰ ਇਹ ਐਕਸ਼ਨ ਕਿਸੇ ਵੀ ਸਮੇਂ ਹੋ ਸਕਦਾ। ਅੱਜ ਭਲਕੇ 2 ਦਿਨ 4 ਦਿਨ ਨੂੰ ਇਹਦੀ ਤਿਆਰੀ ਦੱਸੀ ਜਾ ਰਹੀ ਹੈ। ਇਸ ਲਈ ਕੱਲਾ ਕਾਂਗਰਸੀਆਂ ਦੇ ਵਿਹੜਿਆਂ 'ਚ ਫਿਕਰ ਨਹੀਂ ਹੈਗਾ, ਕੱਲਾ ਬਾਦਲਾਂ ਦੇ ਘਰਾਂ ਦੇ ਅੰਦਰ ਹੀ ਫਿਕਰ ਨਹੀਂ ਹੈਗਾ। ਫਿਕਰ ਹੁਣ ਆਮ ਆਦਮੀ ਪਾਰਟੀ ਨੂੰ ਵੀ ਵੱਡੇ ਪੱਧਰ ਤੇ ਹੋ ਗਿਆ ਕਿ ਕਿਤੇ ਦਿੱਲੀ ਦੀ ਸ਼ਰਾਬ ਨੀਤੀ ਦੇ ਹਵਾਲੇ ਨਾਲ ਸਾਡੀ ਗ੍ਰਿਫਤਾਰੀ ਨਾ ਹੋ ਜਾਵੇ। ਹਾਂ, ਇਹਦੇ ਪਿੱਛੇ ਭਾਜਪਾ ਆਪਣਾ ਪੂਰਾ ਦਾਅਵੇ ਚਲਾ ਰਹੀ ਹੈ ਕਿਉਂ ਭਾਜਪਾ ਤਾਂ ਇੱਥੇ ਤੱਕ ਸੋਚ ਰਹੀ ਹੈ ਜੇ ਮੇਅਰ ਨਹੀਂ ਬਣਾ ਸਕੇ ਦਿੱਲੀ ਦੇ ਵਿੱਚ, ਸ਼ਾਇਦ ਡੇਕ ਕੇ ਸਰਕਾਰ ਮੁੱਖ ਮੰਤਰੀ ਉਹ ਬਣਾ ਲਈ ਆਪਣਾ। ਤੇ ਇਸੇ ਤਰ੍ਹਾਂ ਤੇ ਕਿ ਪੰਜਾਬ ਵਾਲੇ ਜ਼ਿਆਦਾ ਰੌਲਾ ਨਾ ਪਾਉਣ ਕਿ ਇਸ ਲਈ ਈਡੀ ਤੇ ਸੀਬੀਆਈ ਡਰਾਉਣ ਨੂੰ ਫਿਰਦੀ ਹੈ ਪੰਜਾਬ ਵਾਲਿਆਂ ਨੂੰ, ਜਾਂ ਸੱਚਮੁੱਚ ਉਹਨਾਂ ਕੋਲ ਅਜਿਹੇ ਸਬੂਤ ਹੱਥ ਲੱਗ ਗਏ ਨੇ ਕਿ ਦੀਪ ਮਲਹੋਤਰਾ ਵਾਲਾ ਕਾਂਡ ਕੀ ਇੱਕ ਫੈਕਟਰੀ ਨੂੰ ਰੋਕ ਕੇ ਉਹ ਤੋਂ 25-25 ਲੱਖ ਦੇ ਜੁਰਮਾਨੇ ਭਰਾਉਣ ਵਾਲਾ ਕਾਂਡ ਕੀ ਜਿਹੜਾ ਉਹਨਾਂ ਦਾ ਅਧਿਕਾਰੀ ਜਿਹੜਾ ਆਪਣਾ ਮਨੀਸ਼ ਸਿਸੋਦੀਆ ਦਾ ਸਭ ਤੋਂ ਖਾਸਮ ਖਾਸ ਸੀ ਜਿਹੜਾ ਸਰਕਾਰੀ ਗਵਾਹ ਬਣਿਆ ਕਿ ਉਸ ਹਵਾਲੇ ਨਾਲ ਕਿਹੜੇ ਤੱਥ ਹੱਥ ਲੱਗੇ ਨੇ, ਇਹ ਦੇਖਣ ਵਾਲੀ ਗੱਲ ਹੋਗੀ ਕਿ ਕਿਹੜੇ ਤੱਥਾਂ ਦੇ ਹਵਾਲੇ ਨਾਲ ਈਡੀ ਜਾਂ ਸੀਬੀਆਈ ਨੇ ਤਿਆਰੀ ਕੀਤੀ ਆ। ਪਰ ਇਹ ਪੁਖਤਾ ਜਾਣਕਾਰੀ ਨਿਕਲ ਕੇ ਆ ਰਹੀ ਹੈ ਦਿੱਲੀ ਦੇ ਖੇਮਿਆਂ ਚੋਂ ਕਿ ਪੰਜਾਬ ਆਉਣ ਦੀ ਤਿਆਰੀ ਕਰ ਲਈ ਹੈ। ਸੀਬੀਆਈ ਔਰ ਈਡੀ ਨੇ ਮਿਲ ਕੇ ਇੱਕ ਦਸਤਾਵੇਜ਼ ਤਿਆਰ ਕੀਤੇ ਨੇ ਤੇ ਜਿਹਦੇ ਰਾਹੀਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ 2 ਵੱਡੇ ਲੀਡਰਾਂ ਦੀ ਗ੍ਰਿਫਤਾਰੀ ਤੈਅ ਮੰਨੀ ਜਾ ਰਹੀ, ਜਿਹੜੀ ਕਿਸੇ ਵੀ ਸਮੇਂ ਸੰਭਵ ਹੈ। ਇਹ ਗਿਣਤੀ ਦੇ ਵਿੱਚ ਵਾਧਾ ਵੀ ਹੋ ਸਕਦਾ, ਕਈ ਅਧਿਕਾਰੀ ਵੀ ਰਡਾਰ ਤੇ ਲੈ ਜਾ ਸਕਦੇ ਨੇ, ਕੁਝ ਹੋਰ ਐਮਐਲਏ ਜਾਂ ਕੁਝ ਹੋਰ ਵੱਡੇ ਰਾਜਨੀਤਿਕ ਚਿਹਰੇ ਵੀ ਰਡਾਰ ਤੇ ਆ ਸਕਦੇ ਨੇ। ਪਰ 2 ਵੱਡੇ ਸੱਤਾ ਦੇ ਵਿੱਚ ਸਰਗਰਮ ਲੀਡਰਾਂ ਦੀ ਗ੍ਰਿਫਤਾਰੀ ਦੀਆਂ ਚਰਚਾਵਾਂ ਚੱਲ ਪਈਆਂ। ਤੁਹਾਡੀ ਖਬਰ ਸੁਣ ਕੇ ਜਿਨ੍ਹਾਂ ਤੋਂ ਸ਼ੁਰੂਆਤ ਤੁਸੀਂ ਕੀਤੀ ਸੀ ਉਹਨਾਂ ਨੂੰ ਥੋੜਾ ਜਿਆਦਾ ਰਾਹਤ ਆਊਗੀ ਵੀ ਸ਼ੁਕਰ ਹੈ ਸਾਡਾ ਨਾਂ ਨਹੀਂ ਲਿਆ ਦੀਪਕ ਸ਼ਰਮਾ ਚਨਾਰਥਲ ਜੀ ਨੇ, ਨਹੀਂ ਤਾਂ ਚਲੋ ਅੱਗੇ ਉਹਨਾਂ ਦੇ ਭਗਵੰਤ ਮਾਨ ਦੇ ਕਹਿਣ ਅਨੁਸਾਰ ਸਭ ਦੀ ਵਾਰੀ ਆਊਗੀ, ਸਭ ਦੀ ਵਾਰੀ ਲੱਗੂਗਾ। ਹਾਂਜੀ, ਵਾਰੀ ਸਭ ਦੀ ਆਉਣੀ ਹੈ। ਮੈਨੂੰ ਲੱਗਦਾ ਸ਼ਰਮਾ ਜੀ ਜਿਹੋ ਜੀ ਹਾਲਤ ਹੋਈ ਪਈ ਹੈ ਇੱਕੋ ਹੀ ਪਾਰਟੀ ਬਚੀ ਹੈ ਜਿਹਦੇ ਲੀਡਰ ਸੌਂਦੇ ਰਾਤ ਨੂੰ ਟਿਕਾ ਨਾਲ ਹੋਣਗੇ, ਨਹੀਂ ਤਾਂ ਤੜਕੇ ਹੀ ਉੱਠ ਕੇ ਪਹਿਲਾਂ ਕੋਲੇ ਵੇਖਦੇ ਹੋਣੇ ਕਿਤੇ ਵਿਜੀਲੈਂਸ ਤਾਂ ਨਹੀਂ ਖੜੀ, ਕਿਤੇ ਫਲਾਣਾ ਤਾਂ ਨਹੀਂ ਖੜਾ ਕੋਈ ਆ ਕੇ ਬਾਹਰ ਚ, ਕਿਉਂਕਿ ਹੋ ਚੁੱਕਿਆ ਪਹਿਲਾਂ ਮੰਤਰੀ ਤੜਕੇ ਹੀ ਚੁੱਕਿਆ ਸੀ ਸਾਧੂ ਸਿੰਘ ਧਰਮ। ਤੁਸੀਂ ਕਹਿੰਦੇ ਹੋ ਕਿ ਭਾਜਪਾ ਵਾਲੇ ਆਰਾਮ ਨਾਲ ਸੌਂਦੇ? ਹਾਂ, ਮੈਨੂੰ ਲੱਗਦਾ ਉਹੀ ਸੌਂਦੇ ਹੋਣੇ ਆ ਜੀ। ਪਤਾ ਨਹੀਂ ਹੁਣ ਡਰਾਈ ਤਾਂ ਜਾਂਦੇ ਆ ਭਗਵੰਤ ਮਾਨ ਹੋਰੀ ਕਿ ਛੱਡਾਂਗੇ ਨਹੀਂ ਕੈਪਟਨ ਅਮਰਿੰਦਰ ਨੂੰ, ਜਿਹੜੀ ਭਾਜਪਾ ਜਿੱਥੇ ਮਰਜ਼ੀ ਚਲੇ ਜਾਣ,
ਕੱਲ ਆਏ ਸੀ ਖਾਸੇ ਝੰਡੇ ਝੁੰਡੇ ਲੈ ਕੇ ਪ੍ਰਵੀਨ। ਅੱਛਾ ਜੀ ਜੀ। ਬੜਾ ਪਾਣੀ ਪੂਣੀ ਦੀਆਂ ਬਾਛੜਾਂ ਦੀਆਂ ਚੰਡੀਗੜ੍ਹ ਵਾਲੀ ਆਪਣੀ ਉਹ ਪੁਲਿਸ ਤੋਂ ਖਾ ਖੂ ਕੇ ਜੇ ਡਰਾਮਾ ਕਰਕੇ ਚੱਲ ਗਏ। ਕਹਿੰਦੇ ਜੀ ਘਰਾਓ ਕਰਨਾ ਹੈ ਬੀਜੇਪੀ ਵਾਲੇ, ਕਹਿੰਦੇ ਜੀ ਅਸ਼ਵਨੀ ਸ਼ਰਮਾ ਦੀ ਅਗਵਾਈ ਚ ਆ ਗਏ ਜੀ ਸਾਰੇ ਇਕੱਠੇ ਹੋ ਕੇ ਜੀ। ਇੱਥੇ 38 ਸੈਕਟਰ ਜਿਹਦੇ ਵਿੱਚ ਇਹਨਾਂ ਦਾ 37 ਸੈਕਟਰ ਦੇ ਵਿੱਚ ਇਹਨਾਂ ਦਾ ਦਫ਼ਤਰ ਹੈ। ਠੀਕ ਹੈ। ਸੋ ਉੱਥੇ ਇਕੱਠੇ ਹੋ ਕੇ ਕਹਿੰਦੇ ਲਓ ਜੀ ਅਸੀਂ ਪੰਜਾਬ ਦੀ ਵਿਧਾਨ ਸਭਾ ਘੇਰ ਚੱਲਾਂਗੇ, ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਮਾੜੀ ਹੈ ਜੀ। ਤੇ ਉਹ ਇੱਥੋਂ ਹੀ 300 ਮੀਟਰ ਦੇ ਅਗਲੇ ਨੇ ਮੋੜ ਤੇ ਜੀ। ਬੈਰੀਕੇਡ ਲਾਉਣੇ ਬਹੁਤ ਸੌਖੇ, ਤੋੜਨੇ ਬਹੁਤ ਔਖੇ ਸ਼ਰਮਾ ਜੀ। ਲੋਕਾਂ ਮੂਹਰੇ ਨਾ ਲੋਕਾਂ ਦੇ ਰਾਹ ਵਾਲਣੇ ਬਹੁਤ ਸੌਖੇ ਹੈ। ਕਹਿ ਹੀ ਦੇਣਾ ਫਲਾਣੇ ਥਾਂ ਲਾ ਦਿਓ ਬੈਰੀਕੇਡ, ਪਰ ਜਦੋਂ ਆਪ ਨੂੰ ਤੋੜਨੇ ਪੈਂਦੇ ਨਾ ਉਦੋਂ ਪਤਾ ਲੱਗਦਾ।